ਅਸੀਂ 40,000 ਸਾਈਨ ਕਰਕੇ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਕੇਸ ਦਰਜ ਕੀਤੇ ਜਾਣ। 10 ਕਰੋੜ ਰੁਪਈਆ ਸਤਿੰਦਰਪਾਲ ਸਿੰਘ ਕੋਹਲੀ ਨੂੰ ਦਿੱਤਾ ਗਿਆ, ਜਿਨੇ ਇਹ ਬਿਲਕੁਲ ਘਪਲਾ ਖੋਲ੍ਹਿਆ ਨਹੀਂ। ਉਹਨੂੰ ਪੈਸੇ ਇਸ ਘਪਲੇ ਵਾਸਤੇ ਖੋਲ੍ਹਣ ਵਾਸਤੇ ਆਡੀਟਰ ਲਾਇਆ ਸੀਗਾ। ਸਾਡੇ ਸਿੰਘ ਹਜੇ ਰਿਹਾ ਨਹੀਂ ਹੋ ਰਹੇ। SGPC ਬਿਨਾਂ ਚੋਣ ਤੋਂ ਇੱਕ ਮਹੰਤਾਂ ਦਾ ਸਿਸਟਮ ਖੜਾ ਕਰੀ ਬੈਠੀ ਹੈ। ਜ਼ਮੀਨਾਂ ਜਾਇਦਾਦਾਂ ਕਬਜ਼ੇ ਕੀਤੇ ਹੋਏ ਆ ਗੁਰੂ ਘਰ ਦੇ, ਔਰ ਸਾਡੇ ਗੁਰੂ ਘਰ ਦੇ ਵਿੱਚ ਕੋਈ ਵੀ ਜਮਹੂਰੀਅਤ ਨਹੀਂ ਰਹਿ ਗਈ। ਜਮਹੂਰੀਅਤ ਸਾਡੇ ਸਿੰਘ ਸਭਾ ਲਹਿਰ ਨੇ ਜਦ ਲਿੱਤੀ ਸੀ ਬਰਤਾਨੀਆ ਦੀ ਸਰਕਾਰ ਤੋਂ, ਗਾਂਧੀ ਵੀ ਆ ਕੇ ਕਹਿੰਦਾ ਸੀਗਾ ਕਿ ਅੱਜ ਭਾਰਤ ਦੀ ਆਜ਼ਾਦੀ ਦਾ ਪਹਿਲੀ ਲੜਾਈ ਜਿੱਤੀ ਗਈ ਹੈ। ਜਮਹੂਰੀਅਤ ਜਿਹੜੀ ਭਾਰਤ ਸਰਕਾਰ ਨੇ 17 ਵਾਰੀ ਲੋਕ ਸਭਾ ਦੇ ਵਿੱਚ ਬਹਾਲ ਕੀਤੀ ਹੈ, ਅੱਜ ਤੱਕ ਸਿਰਫ 8 ਚੋਣ ਸਾਡੇ ਕਰਾਏ ਆ, ਜਦ ਕਿ ਇਹ 1925 'ਚ ਸਥਾਪਿਤ ਹੋਈ ਸੀ ਔਰ ਭਾਰਤ ਦਾ ਲੋਕ ਸਭਾ 1952 'ਚ ਪਹਿਲੀ ਵਾਰੀ ਚੁਣਿਆ ਗਿਆ ਸੀ। ਸੋ ਅਸੀਂ ਸਮਝਦੇ ਹਾਂ ਭਾਰਤ ਜਾਣ ਮੁੱਝ ਕੇ ਸਾਡੇ ਚੋਣ ਰੋਕ ਰਿਹਾ ਹੈ ਔਰ ਸਾਡੀ ਜਮਹੂਰੀਅਤ ਭੰਗ ਕਰ ਰਿਹਾ ਹੈ ਤਾਂ ਕਿ ਉਰੇ ਉਹ ਫਿਰ ਮਹੰਤਗਿਰੀ ਦਾ ਸਿਸਟਮ ਲਾਗੂ ਕਰੇ। ਬੰਦੀ ਸਿੰਘਾਂ ਵਾਸਤੇ ਅੱਜ ਕਾਲੇ ਤੋੜੇ ਪਾ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਆ। ਜਮਹੂਰੀਅਤ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਮੇਂ ਦੀਆਂ ਇੱਥੋਂ ਦੀਆਂ ਪਾਰਟੀਆਂ, ਇੱਥੋਂ ਦੇ ਲੋਕ ਜਿਹੜੇ ਨੇ ਉਹ RSS ਨਾਲ ਜਾਂ ਕੇਂਦਰ ਦੇ ਨਾਲ ਰਲ ਕੇ ਕੰਮ ਗੇਮ ਚੱਲ ਰਿਹਾ, ਜਾਂ ਕੀ ਤੁਸੀਂ ਸਮਝਦੇ? ਇਹ ਤਾਂ ਉਹਨਾਂ ਨੂੰ ਪੁੱਛੋ ਜੀ, ਅਸੀਂ ਤਾਂ ਅੱਜ ਉਹਨਾਂ ਬਾਰੇ ਸਾਰਾ ਸਿਨੈਰੀਓ ਉਹਦੇ ਬਾਰੇ ਤੁਹਾਡਾ ਪੁਆਇੰਟ ਆਫ ਵਿਊ ਕੀ ਹੈ? ਕਿਉਂ ਲੇਟ ਹੋਇਆ ਜਾ ਰਿਹਾ, ਕਿਉਂ ਕਰਵਾਇਆ ਜਾ ਰਿਹਾ? ਭਾਰਤ ਔਰ RSS ਨੇ ਸਿੱਖਾਂ ਦੀ ਜਿਹੜੀ ਹੈ ਧਰਮ ਤਬਦੀਲੀ ਹਿੰਦੂਆਂ 'ਚ ਕਰਨੀ ਹੈ, ਜਿਸ ਕਰਕੇ 1984 'ਚ ਗੋਲੀਆਂ ਤੇ ਬੰਬਾਂ ਨਾਲ ਹਰਮੰਦਰ ਸਾਹਿਬ ਦੇ ਉੱਤੇ ਹਮਲੇ ਕੀਤੇ ਗਏ ਔਰ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤੇ ਗਏ। ਸਿੱਖਾਂ ਦੇ ਉੱਤੇ KPS ਗਿੱਲ ਵਰਗੇ ਬਰਸਾਏ ਗਏ। ਜਿੱਥੇ ਉਰੇ ਖਾਲਰਾ ਸਾਹਿਬ ਨੇ 2000 ਲਾਸ਼ਾਂ ਲੱਭੀਆਂ ਦੁਰਗਿਆਣਾ ਮੰਦਿਰ ਦੇ ਸ਼ਮਸ਼ਾਨ ਘਾਟ 'ਚ, ਉੱਥੇ ਸਾਬਤ ਹੁੰਦਾ ਹੈ ਕਿ ਪੰਜਾਬ ਪੁਲਿਸ ਨੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਕੇ ਸਿੱਖਾਂ ਨੂੰ ਖਤਮ ਕਰਨ ਦਾ ਯਤਨ ਕੀਤਾ। ਇਹ ਸਾਰੇ ਜ਼ਬਰ ਅਧੀਨ ਤੁਸੀਂ ਅੱਜ ਪੰਜਾਬ ਪੁਲਿਸ ਤੇ ਦੇ ਸਕਦੇ ਹੋ। ਸਾਰੇ ਸੈਣੀ ਦੇ ਕਹਿਣ ਤੇ ਸਿੱਖਾਂ ਦੀਆਂ ਦਾੜੀਆਂ ਕੱਟੀਆਂ ਹੁੰਦੀਆਂ, ਕੋਈ ਵੀ ਸਿੱਖ ਆਪਣੀ ਦਾੜੀ ਰੱਖ ਕੇ ਉਸ 'ਚ ਸਰਵਿਸ ਨਹੀਂ ਕਰਦਾ। ਇਹੀ ਹਾਲ ਮਿਲਟਰੀ ਦਾ ਹੋਇਆ। ਭਾਰਤ ਨੇ ਜ਼ਬਰ ਨਾਲ ਸਾਡਾ ਧਰਮ ਤਬਦੀਲ ਕਰਨ ਦਾ ਪੂਰਾ ਯਤਨ ਕੀਤਾ ਹੋਇਆ। ਸਾਨੂੰ ਹਿੰਦੂ ਬਣਾਉਣ 'ਚ ਇਹਨਾਂ ਨੇ ਧਾਰਾ 25 ਵੀ ਆਪਣੇ ਸੰਵਿਧਾਨ 'ਚ ਸਾਨੂੰ ਹਿੰਦੂ ਧਰਮ 'ਚ ਰਲਾਤਾ ਹੈਗਾ। ਸੋ ਅਸੀਂ ਸਮਝਦੇ ਹਾਂ ਕਿ RSS ਜਿਹਦੀ ਕਹਿਣਾ ਹੈ ਹਿੰਦੂ ਹਿੰਦੀ ਹਿੰਦੁਸਤਾਨ ਬਾਕੀ ਸਾਰੇ ਕੱਢੋ ਇੱਥੋਂ, ਉਹਦਾ ਅੱਜ ਸਾਡੇ ਜਮਹੂਰੀਅਤ ਪਸੰਦ ਸੰਸਥਾ SGPC ਦੇ ਉੱਤੇ ਬਹੁਤ ਵੱਡਾ ਇੱਕ ਨਿਸ਼ਾਨਾ ਬਣਿਆ ਹੋਇਆ, ਜਿਸ ਕਰਕੇ ਉਹਨਾਂ ਨੇ ਸਾਡੇ ਚੋਣ ਪਿਛਲੇ 11 ਸਾਲ 'ਚ ਹੋਣ ਨਹੀਂ ਦਿੱਤੇ, ਜਦ ਕਿ 5 ਸਾਲ ਬਾਅਦ ਚੋਣ ਹੋਣੇ ਚਾਹੀਦੇ ਆ। ਸੋ ਅਸੀਂ ਸਮਝਦੇ ਹਾਂ ਕਿ ਅੱਜ ਜਦ ਅਸੀਂ ਯੂਨਾਈਟਿਡ ਨੇਸ਼ਨ ਦੇ ਇੰਟਰਨੈਸ਼ਨਲ ਡੇ ਆਫ ਡੈਮੋਕ੍ਰੇਸੀ ਤੇ ਇਕੱਠੇ ਹੋ ਰਹੇ ਹਾਂ, ਅਸੀਂ ਹਰੇਕ ਜਿਹੜੀ ਜਮਹੂਰੀਅਤ ਪਸੰਦ ਸੰਸਥਾ ਜਿਵੇਂ ਯੂਨਾਈਟਿਡ ਨੇਸ਼ਨ, ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਭਾਰਤ ਨੂੰ ਆਪਣੇ ਸੰਵਿਧਾਨ ਅਧੀਨ ਸਿੱਖ ਗੁਰਦੁਆਰਾ ਐਕਟ ਅਧੀਨ ਆਪਣੇ ਉਰੇ ਜਮਹੂਰੀਅਤ ਬਹਾਲ ਕਰਨੀ ਪੈਣੀ ਹੈ ਔਰ ਅਸੀਂ ਆਪਣੇ ਹੱਕ ਮੰਗਦੇ ਹਾਂ।